ਨਾਜ਼ਰੀਨ ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਪਾਕਿਸਤਾਨ ਦੇ ਵਿੱਚ ਟਰਾਂਸਜੈਂਡਰ ਐਕਟ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਤੇ ਖੱਪ ਪਈ ਹੋਈ ਹੈ। ਲੋਕ ਆਖਦੇ ਪਏ ਨੇ ਕਿ ਟਰਾਂਸਜੈਂਡਰ ਐਕਟ ਜਿਹੜਾ ਹੈ ਉਹ ਇਸਲਾਮ ਦੇ ਖਿਲਾਫ ਹੈ। ਸਭ ਤੋਂ ਪਹਿਲੇ ਅਸੀਂ ਝਾਤੀ ਮਾਰਦੇ ਹਾਂ ਕਿ ਟਰਾਂਸਜੈਂਡਰ ਐਕਟ ਕੀ ਹੈ। ਟਰਾਂਸਜੈਂਡਰ ਐਕਟ 2018 ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਲਈ ਇਸ ਬਿੱਲ ਦਾ ਪੂਰਾ ਨਾਮ ਹੈ ਟਰਾਂਸਜੈਂਡਰ ਐਕਟ 2018। ਟਰਾਂਸਜੈਂਡਰ ਐਕਟ 2018 ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਟਰਾਂਸਜੈਂਡਰ ਨੇ, ਜਿਨ੍ਹਾਂ ਨੂੰ ਖਾਜਾ ਸਰਾ ਆਖਿਆ ਜਾਂਦਾ ਹੈ, ਉਹਨਾਂ ਦੇ ਹਕੂਕ ਲਈ ਬਹੁਤ ਸਾਰੇ ਪੁਆਇੰਟਸ ਰੱਖੇ ਗਏ ਸੀ, ਜਿਨ੍ਹਾਂ 'ਚ ਉਹਨਾਂ ਦੀ ਸਿਹਤ, ਉਸ ਤੋਂ ਬਾਅਦ ਉਹਨਾਂ ਦੀ ਤਾਲੀਮ, ਨੌਕਰੀ ਦੇ ਮੌਕੇ, ਉਸ ਤੋਂ ਬਾਅਦ ਮੁਆਸ਼ਰੇ ਨੂੰ ਉਹਨਾਂ ਨੂੰ ਪ੍ਰੋਪਰ ਇੱਜ਼ਤ و ਮਕਾਮ। ਇਹ ਐਸੇ ਪੁਆਇੰਟ ਸੀ ਜਿਸ ਪੁਆਇੰਟਸ ਦੀ ਬਿਨਾਂ ਤੇ ਇਹ ਬਿੱਲ ਜਿਹੜਾ ਅਸੈਂਬਲੀ 'ਚੋਂ ਪਾਸ ਕਰਵਾਇਆ ਗਿਆ ਸੀ। ਲੇਕਿਨ ਇਸ ਬਿੱਲ ਦਾ ਨਫਾਜ਼ ਜਿਹੜਾ ਸੀ ਉਹ ਨਹੀਂ ਹੋਇਆ। ਇਸ ਬਿੱਲ ਨੂੰ ਇੰਪਲੀਮੈਂਟ ਜਿਹੜਾ ਉਹ ਨਹੀਂ ਕੀਤਾ ਗਿਆ। 4 ਸਾਲ ਲੰਘਣ ਤੋਂ ਬਾਅਦ ਹੁਣ ਇਸ ਬਿੱਲ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ, ਜਿਹਦੇ ਉੱਪਰ ਸੋਸ਼ਲ ਮੀਡੀਆ ਤੇ, ਉਸ ਤੋਂ ਬਾਅਦ ਸੈਟੇਲਾਈਟ ਮੀਡੀਆ ਤੇ ਆਮ ਆਵਾਮ ਦੇ ਵਿੱਚ ਇਸ ਵੇਲੇ ਇੱਕੋ ਹੀ ਗੱਲ ਹੈ ਕਿ ਟਰਾਂਸਜੈਂਡਰ ਐਕਟ ਜਿਹੜਾ ਹੈ ਉਹ ਬੇਹਯਾਈ ਦੇ ਉੱਤੇ ਵੇ ਤੇ ਉਸ ਟਰਾਂਸਜੈਂਡਰ ਐਕਟ ਦੇ ਵਿੱਚ ਅਫਵਾਹਾਂ ਇਹ ਫੈਲਾਈਆਂ ਜਾ ਰਹੀਆਂ ਨੇ ਕਿ ਕੁੜੀ ਕੁੜੀ ਦੇ ਨਾਲ ਤੇ ਮੁੰਡਾ ਮੁੰਡੇ ਦੇ ਨਾਲ ਵੀ ਸ਼ਾਦੀ ਕਰ ਸਕਦਾ ਹੈ। ਕਿਆ ਇਵੇਂ ਹੀ ਹੈ? ਸਭ ਤੋਂ ਪਹਿਲੇ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਟਰਾਂਸਜੈਂਡਰ ਐਕਟ ਹੈ ਕੀ ਹੈ। ਟਰਾਂਸਜੈਂਡਰ ਐਕਟ 2018 ਜਿਹਦਾ ਨਾਮ ਹੈ, ਉਹ 'ਚ ਸਭ ਤੋਂ ਪਹਿਲੇ ਟਰਾਂਸਜੈਂਡਰ ਦੀ ਡੈਫੀਨੇਸ਼ਨ ਕੀਤੀ ਗਈ ਹੈ ਤੇ ਉਸ ਡੈਫੀਨੇਸ਼ਨ ਦੇ ਮੁਤਾਬਿਕ ਟਰਾਂਸਜੈਂਡਰ ਦੀਆਂ 3 ਕਿਸਮਾਂ ਨੇ, 3 ਟਾਈਪਸ ਨੇ, ਜਿਹਦੇ ਵਿੱਚ ਸਭ ਤੋਂ ਪਹਿਲੀ ਟਾਈਪ ਇਹ ਵੇ ਕਿ ਉਹ ਬੱਚਾ ਜਿਹਨੂੰ ਇਹ ਨਾ ਪਤਾ ਹੋਵੇ ਕਿ ਉਹ ਲੜਕੀ ਹੈ ਜਾਂ ਲੜਕਾ ਹੈ, ਯਾਨੀ ਕਿ ਉਹਦੇ ਵਿੱਚ ਦੋਨੋਂ ਜੀਨਸ ਸ਼ਾਮਲ ਹੋਣ, ਉਹਦੇ ਵਿੱਚ ਦੋਨੋਂ ਜੈਂਡਰ ਸ਼ਾਮਲ ਹੋਣ, ਉਹ ਟਰਾਂਸਜੈਂਡਰ ਹੈ। ਉਸ ਤੋਂ ਇਲਾਵਾ ਇੱਕ ਡੈਫੀਨੇਸ਼ਨ ਇਹ ਕੀਤੀ ਗਈ ਕਿ ਐਸਾ ਬੱਚਾ ਜਿਹੜਾ ਪੈਦਾ ਹੁੰਦਾ ਹੈ ਤੇ ਉਹਦੇ ਵਿੱਚ ਲੜਕੀ ਦੀਆਂ ਖਸੂਸੀਅਤ ਨੇ, ਲੇਕਿਨ ਉਮਰ ਲੰਘਣ ਤੋਂ ਬਾਅਦ ਉਹਦੇ ਵਿੱਚ ਲੜਕੇ ਦੀਆਂ ਖਸੂਸੀਅਤ ਆ ਜਾਂਦੀਆਂ ਨੇ, ਜਾਂ ਉਹ ਆਪਣਾ ਜੈਂਡਰ ਲੜਕੀ ਤੋਂ ਲੜਕਾ ਕਰਵਾ ਲੈਂਦਾ ਹੈ ਤੇ ਉਹ ਵੀ ਟਰਾਂਸਜੈਂਡਰ ਦੀ ਕਰੈਕਟਰਿਸਟਿਕਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਆਏਗਾ, ਉਹਦੀ ਡੈਫੀਨੇਸ਼ਨ ਦੇ ਵਿੱਚ ਆਏਗਾ। ਉਸ ਤੋਂ ਬਾਅਦ ਤੀਸਰੀ ਜਿਹੜੀ ਕਿਸਮ ਹੈ ਉਹ 'ਚ ਆਖਿਆ ਗਿਆ ਹੈ ਕਿ ਉਹ ਬੱਚੇ ਜਿਹੜੇ ਕਿ ਪੈਦਾ ਜਿਹੜੇ ਹੁੰਦੇ ਨੇ ਇੱਕ ਖਾਸ ਤਰ੍ਹਾਂ ਦੀ ਜੀਨਸ ਦੇ ਮੁਤਾਬਕ ਹੁੰਦੇ ਨੇ, ਯਾਨੀ ਕੋਈ ਕੁੜੀ ਪੈਦਾ ਹੋ ਜਾਂਦੀ ਹੈ ਜਾਂ ਕੋਈ ਮੁੰਡਾ ਪੈਦਾ ਹੋ ਜਾਂਦਾ ਹੈ, ਲੇਕਿਨ ਵਕਤ ਲੰਘਣ ਤੋਂ ਬਾਅਦ ਉਹਨਾਂ ਦੀ ਜੀਨਸ ਦੇ ਵਿੱਚ ਤਬਦੀਲੀ ਆਉਣਾ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹ ਆਪਣੇ ਆਪ ਨੂੰ ਡਿਕਲੇਅਰ ਕਰ ਸਕਦੇ ਨੇ ਕਿ ਉਹ ਮੇਲ ਨੇ ਜਾਂ ਫੀਮੇਲ ਨੇ, ਤੇ ਉਹ ਵੀ ਟਰਾਂਸਜੈਂਡਰ ਦੀ ਇੱਕ ਕਿਸਮ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇਸ ਬਿੱਲ ਦੇ ਬਾਕੀ ਪੁਆਇੰਟਸ ਦੇ ਉੱਪਰ। ਇਸ ਬਿੱਲ ਦੇ ਬਾਕੀ ਪੁਆਇੰਟਸ ਦੇ ਵਿੱਚ ਸਭ ਨਾਲੋਂ ਵਧੀਆ ਪੁਆਇੰਟਸ ਜਿਹੜੇ ਨੇ ਉਹ ਤਾਲੀਮ, ਸਿਹਤ ਤੇ ਇਹਨਾਂ ਨੂੰ ਨੌਕਰੀ ਦੇ ਮੌਕੇ ਦੇਣਾ ਹੈ, ਯਾਨੀ ਕਿ ਇਹ ਮੁਆਸ਼ਰੇ ਦੇ ਉਹ ਲੋਕ ਨੇ ਜਿਨ੍ਹਾਂ ਨੂੰ ਸਾਡੀ ਸੁਸਾਇਟੀ ਯੂਜੂਅਲੀ ਐਕਸੈਪਟ ਨਹੀਂ ਕਰਦੀ। ਇੱਕ ਬਹੁਤ ਅਫਸੋਸਨਾਕ ਗੱਲ ਹੈ ਕਿ ਸਾਡੇ ਖਿੱਤੇ 'ਚ, ਸਪੈਸ਼ਲ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਦੇ ਵਿੱਚ ਟਰਾਂਸਜੈਂਡਰ ਕਮਿਊਨਿਟੀ ਨੂੰ ਸਿਰਫ ਸੈਕਸ ਵਰਕਰ ਜਾਂ ਉਹਨਾਂ ਨੂੰ ਡਾਂਸ ਪਾਰਟੀ ਤੇ ਡਾਂਸ ਕਰਨ ਲਈ ਜਾਂ ਸਿਰਫ ਮੰਗਣ ਲਈ ਉਹਨਾਂ ਨੂੰ ਸਮਝਿਆ ਜਾਂਦਾ ਹੈ ਕਿ ਉਹ ਮੰਗਣ ਦਾ ਕੰਮ ਹੀ ਕਰ ਸਕਦੇ ਨੇ। ਇਸ ਤੋਂ ਇਲਾਵਾ ਇਹਨਾਂ 3 ਸ਼ੋਬਿਆਂ ਤੋਂ ਇਲਾਵਾ ਕੋਈ ਵੀ ਸ਼ੋਭਾ ਉਹ ਨਹੀਂ ਕਰ ਸਕਦੇ। ਜਦਕਿ ਬਾਕੀ ਮਮਾਲਕ ਦੇ ਵਿੱਚ ਟਰਾਂਸਜੈਂਡਰ ਜਿਹੜੇ ਹੈਗੇ ਨੇ ਉਹ ਆਮ ਇਨਸਾਨਾਂ ਤਰ੍ਹਾਂ, ਜਿਸ ਤਰ੍ਹਾਂ ਮਰਦ ਤੇ ਔਰਤਾਂ ਨੇ, ਉਸ ਤਰ੍ਹਾਂ ਕੰਮ ਕਰਦੇ ਨਜ਼ਰ ਆਉਂਦੇ ਨੇ। ਇਸ ਐਕਟ ਦੇ ਵਿੱਚ ਵੀ ਇਹ ਸ਼ਿੱਕਾਂ ਰੱਖੀਆਂ ਗਈਆਂ, ਇਹ ਪੁਆਇੰਟਸ ਰੱਖੇ ਗਏ ਕਿ ਟਰਾਂਸਜੈਂਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਨੌਕਰੀ ਦੇ ਬਰਾਬਰ ਮੌਕੇ ਮਿਲਣਗੇ। ਇਸ ਟਰਾਂਸਜੈਂਡਰ ਐਕਟ 'ਚ ਸਭ ਤੋਂ ਵਧੀਆ ਗੱਲ ਜਿਹੜੀ ਹੈ ਉਹ ਇਹ ਵੇ ਕਿ ਇਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਵੀ ਹਿੱਸਾ ਮਿਲੇਗਾ, ਕਿਉਂਕਿ ਹੁੰਦਾ ਇਸ ਤਰ੍ਹਾਂ ਹੈ ਕਿ ਜਦੋਂ ਟਰਾਂਸਜੈਂਡਰ ਪੈਦਾ ਹੁੰਦੇ ਨੇ ਤੇ ਮੋਸਟਲੀ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਤੇ ਉਹ ਅਲੱਗ ਰਹਿੰਦੇ ਨੇ, ਮਿਲ ਜੁਲ ਕੇ ਜਿਹੜੀ ਆਪਣੀ ਤਰ੍ਹਾਂ ਦੀ ਕਮਿਊਨਿਟੀ ਹੁੰਦੀ ਹੈ ਉਹਨਾਂ ਦੇ ਨਾਲ ਉਹ ਮਿਲ ਕੇ ਰਹਿੰਦੇ ਨੇ। ਜਦਕਿ ਹੁਣ ਇਹ ਬਿੱਲ ਪਾਸ ਹੋਇਆ ਹੈਗਾ ਕਿ ਟਰਾਂਸਜੈਂਡਰ ਜਿਹੜੇ ਹੈਗੇ ਨੇ ਉਹ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਲੈ ਸਕਦੇ ਨੇ। ਹੁਣ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਲੈਣਾ ਇੱਕ ਲੌਜੀਕਲੀ ਤੌਰ ਤੇ ਦੇਖਿਆ ਜਾਵੇ ਤੇ ਇੱਥੇ ਇੱਕ ਹੋਰ ਖਰਾਬੀ ਇਹ ਆਉਂਦੀ ਹੈ ਕਿ ਅਗਰ ਉਹ ਪ੍ਰਾਪਰਟੀ 'ਚੋਂ ਹਿੱਸਾ ਲੈ ਰਹੇ ਨੇ ਤੇ ਕਿੰਨਾ ਹਿੱਸਾ ਲੈ ਰਹੇ ਨੇ, ਕਿਉਂਕਿ ਸਾਡੇ ਪਾਕਿਸਤਾਨ ਦੇ ਵਿੱਚ ਕਾਨੂੰਨ ਜਿਹੜਾ ਹੈ ਉਹ ਸ਼ਰਈ ਕਾਨੂੰਨ ਹੈ ਹਿੱਸੇ ਦਾ, ਕਿ ਜਿਹੜਾ ਲੜਕਾ ਹੁੰਦਾ ਹੈ ਉਹਦਾ ਹਿੱਸਾ ਜ਼ਿਆਦਾ ਹੁੰਦਾ, ਜਿਹੜੀ ਲੜਕੀ ਹੁੰਦੀ ਹੈ ਉਹਦਾ ਹਿੱਸਾ ਘੱਟ ਹੁੰਦਾ ਹੈ। ਤੇ ਹੁਣ ਟਰਾਂਸਜੈਂਡਰ ਨੂੰ ਹਿੱਸਾ ਕਿੰਨਾ ਮਿਲੇਗਾ ਉਹਦਾ ਜ਼ਿਕਰ ਕਿੱਥੇ ਹੈਗਾ? ਤੇ ਉਹਦੇ ਲਈ ਹਕੂਮਤ ਨੇ ਜਿਹੜਾ ਹੈਗਾ ਜਾਂ ਜਿਹੜਾ ਇਸ ਬਿੱਲ ਨੂੰ ਪੇਸ਼ ਕੀਤਾ ਜਿਨ੍ਹਾਂ ਨੇ, ਸੈਨੇਟਰ ਨੇ, ਉਹਨਾਂ ਨੇ ਆਖਿਆ ਹੈਗਾ ਕਿ ਟਰਾਂਸਜੈਂਡਰ ਜਿਹੜਾ ਹੈਗਾ ਉਹ ਡਿਸਾਈਡ ਕਰੇਗਾ ਕਿ ਉਹਨੇ ਆਪਣੇ ਆਈਡੀ ਕਾਰਡ ਦੇ ਵਿੱਚ ਮਰਦ ਲਿਖਾਣਾ ਹੈ ਜਾਂ ਔਰਤ ਲਿਖਾਣਾ ਹੈ।
ਅਗਰ ਉਹ ਔਰਤ ਲਿਖਾਏਗਾ ਤੇ ਆਬਵੀਅਸਲੀ ਉਹਨੂੰ ਔਰਤ ਜਿੰਨਾ ਹਿੱਸਾ ਮਿਲੇਗਾ ਪ੍ਰਾਪਰਟੀ ਚੋਂ, ਅਗਰ ਉਹ ਮਰਦ ਲਿਖਾਏਗਾ ਤੇ ਉਹਨੂੰ ਮਰਦ ਜਿੰਨਾ ਹਿੱਸਾ ਮਿਲੇਗਾ ਆਪਣੇ ਘਰ ਦੇ ਵਿੱਚੋਂ, ਆਪਣੀ ਪ੍ਰਾਪਰਟੀ ਦੇ ਵਿੱਚੋਂ। ਉਹਨਾਂ ਨੂੰ ਵੋਟ ਕਾਸਟ ਕਰਨ ਦਾ ਹੱਕ ਹੋਏਗਾ, ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਇਸ਼ੂ ਹੋਣਗੇ, ਉਹ ਡਰਾਈਵਿੰਗ ਕਰ ਸਕਣਗੇ। ਯਾਨੀ ਕਿ ਟਰਾਂਸਜੈਂਡਰ ਲਈ ਪੂਰਾ ਇੱਕ ਮੁਕੰਮਲ ਜਿਹੜਾ ਆਜ਼ਾਦ ਸ਼ਹਿਰੀ ਹੈ ਉਹਦੇ ਮੁਤਾਬਿਕ ਇਸ ਬਿੱਲ ਦੇ ਵਿੱਚ ਉਹਨਾਂ ਦੀ ਡੈਫੀਨੇਸ਼ਨਸ ਕੀਤੀਆਂ ਗਈਆਂ, ਉਹਨਾਂ ਨੂੰ ਰਾਈਟਸ ਦਿੱਤੇ ਗਏ, ਹਕੂਕ ਦਿੱਤੇ ਗਏ। ਹੁਣ ਮਸਲਾ ਕਿੱਥੇ ਹੈ? ਮਸਲਾ ਇਹ ਹੈ ਕਿ ਪਾਕਿਸਤਾਨ ਦੀ ਇੱਕ ਸਿਆਸੀ ਤੇ ਮਜ਼ਹਬੀ ਪਾਰਟੀ ਜਮਾਤ-ਏ ਇਸਲਾਮੀ ਨੇ ਸਭ ਤੋਂ ਪਹਿਲੇ ਇਤਰਾਜ਼ ਕੀਤਾ। ਉਹਨਾਂ ਨੇ ਆਖਿਆ ਕਿ ਜਿਹੜਾ ਇਹ ਪੁਆਇੰਟ ਰੱਖਿਆ ਗਿਆ ਹੈ ਕਿ ਕੋਈ ਵੀ ਬੰਦਾ ਸ਼ਨਾਖਤੀ ਕਾਰਡ ਦੇ ਦਫ਼ਤਰ ਜਾ ਕੇ, ਆਈਡੀ ਕਾਰਡ ਦੇ ਆਫਿਸ ਜਾ ਕੇ, ਜਾਂ ਲਾਇਸੈਂਸ ਬਣਾਉਣ ਵਾਸਤੇ ਜਾਂ ਪਾਸਪੋਰਟ ਦੇ ਆਫਿਸ ਜਾ ਕੇ ਅਗਰ ਖੁਦ ਡਿਫਾਈਨ ਕਰਦਾ ਹੈ ਕਿ ਮੈਂ ਮਰਦ ਹਾਂ ਜਾਂ ਔਰਤ ਹਾਂ, ਇਹ ਗਲਤ ਹੈ। ਕਿਉਂਕਿ ਕੋਈ ਵੀ ਟਰਾਂਸਜੈਂਡਰ ਆਪਣੇ ਆਪ ਨੂੰ ਖਾਤੂਨ ਸ਼ੋਅ ਕਰਕੇ ਤੇ ਉਹ ਗੈਰ ਸ਼ਰਈ ਤੌਰ ਤੇ ਕਿਸੇ ਹੋਰ ਖਾਤੂਨ ਦੇ ਨਾਲ ਜਾਂ ਕਿਸੇ ਹੋਰ ਮਰਦ ਦੇ ਨਾਲ ਸ਼ਾਦੀ ਕਰ ਲੈਂਦਾ ਹੈ ਤੇ ਇਸ ਤਰੀਕੇ ਨਾਲ ਇਹ ਜਿਹੜਾ ਗੈਰ ਇਸਲਾਮੀ ਹੈਗਾ। ਹਾਲਾਂਕਿ ਇਹ ਗੱਲ ਅਗਰ ਦੇਖੀ ਜਾਵੇ ਤੇ ਇਲੌਜੀਕਲ ਹੈ ਕਿ ਕੋਈ ਆਪਣੀ ਜਿਨਸ ਜਾਂ ਆਪਣੇ ਜੈਂਡਰ ਨੂੰ ਕਿਉਂ ਬਦਲੇਗਾ। ਹਾਂ, ਕੋਈ ਰੇਅਰ ਕੇਸਿਸ ਹੋ ਸਕਦੇ ਨੇ ਜਿਹਦੇ ਵਿੱਚ ਕੋਈ ਪ੍ਰਾਪਰਟੀ ਲੈਣ ਵਾਸਤੇ ਆਪਣੇ ਜਿਨਸ ਨੂੰ ਚੇਂਜ ਕਰਦਾ, ਆਪਣੀ ਜੈਂਡਰ ਨੂੰ ਚੇਂਜ ਕਰਦਾ ਹੈਗਾ। ਲੇਕਿਨ ਇੱਥੇ ਵੀ ਪੁਆਇੰਟ ਇਹ ਆਉਂਦਾ ਕਿ ਜੋ ਮੈਡੀਕਲ ਸਟਾਫ ਮੌਜੂਦ ਹੁੰਦਾ ਹੈ, ਮੈਡੀਕਲ ਸਟਾਫ ਜਿਹੜਾ ਹੈਗਾ ਉਹ ਦੇਖਦਾ ਹੈਗਾ ਕਿ ਇਸ ਬੰਦੇ ਦੇ ਵਿੱਚ ਜਾਂ ਇਸ ਜਿਹੜਾ ਇਨਸਾਨ ਹੈ ਇਹਦੇ ਵਿੱਚ ਕਿਹੜੀਆਂ ਖਸੂਸੀਆਤ ਨੇ। ਫਿਰ ਉਸ ਖਸੂਸੀਆਤ ਦੀ ਬਿਨਾ ਤੇ ਉਹਨੂੰ ਡਿਕਲੇਅਰ ਕੀਤਾ ਜਾਂਦਾ ਹੈ ਕਿ ਔਰਤ ਹੈ, ਮਰਦ ਹੈ। ਅਸਲ 'ਚ ਟਰਾਂਸਜੈਂਡਰ ਤੇ ਟਰਾਂਸਜੈਂਡਰ ਹੀ ਹੈ। ਇਹ ਤੇ ਉਹਦੀ ਜਿਹੜੀ ਹੈਗੀ ਹੈ ਕਿ ਆਪਣੀ ਹਿਸਾਬ ਦੇ ਨਾਲ ਉਹ ਚਾਹੁੰਦਾ ਹੈਗਾ, ਆਪਣੀ ਵਿਲ ਦੇ ਨਾਲ ਇਹ ਚਾਹੁੰਦਾ ਹੈਗਾ ਕਿ ਉਹ ਆਪਣੇ ਆਪ ਨੂੰ ਮੇਲ ਕਹਿਲਵਾਏਗਾ ਜਾਂ ਫੀਮੇਲ ਕਹਿਲਵਾਏਗਾ ਤੇ ਉਸੇ ਤਰੀਕੇ ਨਾਲ ਉਹ ਆਈਡੀ ਕਾਰਡ ਤੇ ਵੀ ਆਪਣਾ ਇਹੀ ਕੁਝ ਹੀ ਲਿਖਵਾਏਗਾ। ਹੁਣ ਜਿਹੜਾ ਹੈ ਜਮਾਤ-ਏ ਇਸਲਾਮੀ ਨੇ ਸ਼ਰਈ ਅਦਾਲਤ ਦੇ ਨਾਲ ਜਿਹੜਾ ਹੈਗਾ ਉਹ ਰਾਬਤਾ ਕਰ ਲਿਆ ਹੈਗਾ, ਉੱਥੇ ਆਪਣੀ ਦਰਖਾਸਤ ਦਾਇਰ ਕਰਵਾ ਦਿੱਤੀ ਹੈਗੀ ਹੈ ਤੇ ਜਮਾਤ-ਏ ਇਸਲਾਮੀ ਨੇ ਸ਼ਰਈ ਅਦਾਲਤ ਨੂੰ ਕਿਹਾ ਕਿ ਉਹ ਫੋਰਸ ਕਰੇ ਕਿ ਇਸ ਕਾਨੂੰਨ ਨੂੰ ਖਤਮ ਕੀਤਾ ਜਾਵੇ ਜਾਂ ਇਸ ਕਾਨੂੰਨ ਦੇ ਵਿੱਚ ਜਿਹੜੀ ਇਹ ਸ਼ਿਕ ਹੈਗੀ ਹੈ, ਇਹ ਪੁਆਇੰਟ ਹੈਗਾ, ਇਹਨੂੰ ਕੱਢਿਆ ਜਾਵੇ ਕਿ ਟਰਾਂਸਜੈਂਡਰ ਡਿਸਾਈਡ ਨਾ ਕਰੇ ਕਿ ਉਹਦਾ ਜੈਂਡਰ ਕੀ ਹੈਗਾ, ਮੇਲ ਜਾਂ ਫੀਮੇਲ। ਹਾਲੇ ਤੱਕ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਦੇ ਮੁxtਲਿਫ ਹਲਕਿਆਂ ਦੇ ਵਿੱਚ ਟਰਾਂਸਜੈਂਡਰ ਐਕਟ ਦੇ ਉੱਤੇ ਇਹ ਬਹਿਸ ਜਾਰੀ ਹੈ। ਖੁਦ ਟਰਾਂਸਜੈਂਡਰ ਜਿਹੜੇ ਕਹਿੰਦੇ ਨੇ ਉਹ ਇਸ ਕਾਨੂੰਨ ਨੂੰ ਲੈ ਕੇ, ਇਸ ਬਿੱਲ ਨੂੰ ਲੈ ਕੇ ਬੜਾ ਖੁਸ਼ ਨੇ। ਉਹ ਕਹਿ ਰਹੇ ਨੇ ਕਿ ਸਾਡੇ ਹੱਕ ਦੇ ਵਿੱਚ ਇਹ ਬਿੱਲ ਜਿਹੜਾ ਉਹ ਬੜਾ ਬਿਹਤਰੀਨ ਹੈ। ਜਦਕਿ ਬਾਕੀ ਮਸਬੀ ਜਮਾਤਾਂ ਤੇ ਜਿਹੜੇ ਸਾਡੇ ਆਮ ਲੋਕ ਨੇ ਜਾਂ ਆਮ ਲੋਕਾਂ ਦੇ ਵਿੱਚੋਂ ਉਹ ਲੋਕ ਜਿਹੜੇ ਇਸ ਬਿੱਲ ਦੀ ਮੁਖਾਲਫਤ ਕਰਦੇ ਨੇ, ਉਹਨਾਂ ਕੋਲ ਸਿਰਫ ਇਹ ਲੌਜਿਕ ਹੈ ਕਿ ਉਹ ਡਿਸਾਈਡ ਨਾ ਕਰਨ ਕਿ ਸਾਡਾ ਜੈਂਡਰ ਕੀ ਹੈ। ਇਹ ਟਰਾਂਸਜੈਂਡਰ ਐਕਟ ਪਾਕਿਸਤਾਨ 'ਚ ਇੰਪਲੀਮੈਂਟ ਹੋ ਸਕੇਗਾ ਜਾਂ ਨਹੀਂ, ਇਹ ਆਉਣ ਵਾਲਾ ਵੇਲਾ ਦੱਸੇਗਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।